Viewers, welcome back in our program. जी रार साहब एंड वाले इशू तो पहले ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਾਵਾਂਗੇ। ਸਾਡੇ ਕੋਲ ਦੋਨਾਂ ਸੈਗਮੈਂਟ ਤੇ ਬਹੁਤ ਸਾਰੇ ਵੀਰ ਭੈਣਾਂ ਦੇ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 64 ਦੇ ਕਰੀਬ ਮੈਸੇਜ ਨੇ। ਪਹਿਲਾ ਮੈਸੇਜ ਆਇਆ ਹੈ ਮਨਜੀਤ ਸਿੰਘ ਮਠਾਰੂ ਜੀ ਦਾ। ਇਹ ਲਿਖਦੇ ਨੇ ਜੋ ਸਿੱਖਾਂ ਦੀ ਸੋਚ ओरिजिनल ਤੇ ਗੁਰੂ ਪਰੋਈ ਹੈ ਉਹ ਖਾਲਿਸਤਾਨ ਪੱਖੀ ਹੀ ਹੈ। ਜੋ ਵਿਪਰਵਾਦ ਵਿੱਚ ਖੜੇ ਨੇ ਉਹ ਹਰਾਮ ਤੇ ਬੇਇੱਜ਼ਤ ਨੇ ਤੇ ਦੋ ਜਹਾਨ ਗਵਾ ਚੁੱਕੇ ਨੇ ਨਾ ਸਮਝ ਚਲਾਕ। देखो मठारू साहब बहुत शुक्रिया, तुसी बिल्कुल ठीक फरमाया। ਜਿਹੜਾ सिख गुरु ਨੂੰ ਸਮਰਪਿਤ ਹੈ और दो वेले ਦੀ ਅਰਦਾਸ 'ਚ ਖਾਲਸਾ ਜੀ के बोल बाले राज करेगा खालसा पढ़दा है, ਉਹ ਕਦੇ ਵੀ ਵਿਪਰ ਦੇ ਨਾਲ ਜਿਹੜੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਹੈ ਉਸ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰ ਸਕਦਾ, ਕਿਉਂਕਿ ਉਸ ਨੂੰ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹਮੇਸ਼ਾ ਯਾਦ ਹੁੰਦਾ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ तब लग तेज द्यों मैं सारा जब गहे बिपरन की रीत मैं न करो इनकी प्रतीत। कि भी ਜਦੋਂ तक खालसे ਦਾ ਨਿਆਰਾਪਨ ਕਾਇਮ ਹੈ ਮੇਰੀ ਸਾਰੀ ਤਾਕਤ ਤੇਜ ਖਾਲਸੇ ਦੇ ਨਾਲ ਹੈ, ਪਰ ਜਦੋਂ ਇਹਨੇ ਬ੍ਰਾਹਮਣਵਾਦ ਦੇ ਰਸਤੇ ਤੇ ਤੁਰਨੇ ਤੇ ਫਿਰ ਮੇਰੀ ਇਹਨਾਂ ਵੱਲ ਪਿੱਠ ਹੈ। ਸੋ ਬਹੁਤ ਸ਼ੁਕਰੀਆ ਲਿਖਣ ਜੀ। ਕਸ਼ਮੀਰ ਵਿਰਕਜ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਰਾਜ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਇਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਨੇ। ਜ਼ਿੰਦਾਬਾਦ 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 ਜ਼ਿੰਦਾਬਾਦ। ਜੀਤਾ ਸੰਦਰ ਵੀ ਸਾਨੂੰ ਲਿਖਦੇ ਨੇ, ਇਹਨਾਂ ਨੇ ਵੀ ਖਾਲਸਾ ਜ਼ਿੰਦਾਬਾਦ ਕਿਹਾ ਤੇ ਟੀਵੀ 84 ਗੁੱਡ ਜੌਬ ਰੈਫਰੈਂਡਮ 2020। ਬਹੁਤ ਸ਼ੁਕਰੀਆ ਵੀਰ ਜੀਤਾ ਜੀ। ਆਜ਼ਾਦ ਜੱਟ ਵੀ ਸਾਨੂੰ ਲਿਖਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, अस्सलाम वालेकुम डॉक्टर साहब, द ग्रेट कीप अप योर गुड वर्क। बहुत शुक्रिया भाईजान, ਤੁਹਾਡੀਆਂ ਲਿਖਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਔਰ ਉਹਦੇ ਤੋਂ ਅਸੀਂ ਹੌਸਲਾ ਲੈਂਦੇ ਹਾਂ ਹਮੇਸ਼ਾ ਹੀ। ਜੀ ਅਰਵਿੰਦਰ ਸਿੰਘ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਵੈਰੀ ਵੈਲ ਪ੍ਰੈਜ਼ੈਂਟਡ ਐਨਾਲਿਸਿਸ ਡਾਕਟਰ ਸਾਹਿਬ, ਬੈਸਟ ਵਿਸ਼ੇਸ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ, ਤੁਸੀਂ ਸ਼ੋਅ ਦੇਖ ਵੀ ਰਹੇ ਹੋ ਔਰ ਸਾਡੀ ਤੁਸੀਂ ਪਿੱਠ ਤੇ ਵੀ ਥਾਪੀ ਦਿੱਤੀ ਹੈ। ਬਿਲਕੁਲ, ਨੋ ਡਾਊਟ। ਮਨਜੀਤ ਸਿੰਘ ਮਠਾਰੂ ਫਿਰ ਸਾਨੂੰ ਦੁਬਾਰਾ ਲਿਖਦੇ ਨੇ, ਕਹਿੰਦੇ ਨੇ ਕਿ ਸਾਰੀਆਂ ਗੱਲਾਂ ਜੋ ਬ੍ਰਾਹਮਣ ਚਲਾਕ ਹੈ ਤੇ ਸ਼ਿਕਾਰੀ ਵੀ ਜੋ ਝੁੱਕ ਕੇ ਨਿਮਰ ਹੋ ਕੇ ਵੀ ਸ਼ਿਕਾਰ ਕਰ ਜਾਂਦਾ। ਹੁਣ ਤੇ ਸਾਰੇ ਹੀ ਸੁੱਤੇ ਸਿੱਧ ਬ੍ਰਾਹਮਣਵਾਦ ਦਾ ਹੀ ਕੰਮ ਕਰ ਰਹੇ ਨੇ, ਢਾਲ ਹੈ ਲੋਕਤੰਤਰ, ਪਰ ਅੱਜ ਦਲਿਤ ਸਿੱਖ ਤੇ ਹੋਰ ਘੱਟ ਗਿਣਤੀ ਹੱਕ ਦੀ ਲੜਾਈ ਲੜ ਰਹੇ ਨੇ, ਜਿੱਤ ਪੱਕੀ ਹੋਵੇਗੀ। ਉਹਨਾਂ ਨੇ ਖਾਲਸਾ ਜ਼ਿੰਦਾਬਾਦ ਵੀ ਕਿਹਾ। ਦੇਖੋ ਬ੍ਰਾਹਮਣਵਾਦ ਦਾ ਆਧਾਰ ਹੀ ਜਦੋਂ ਅਸੀਂ ਦੇਖਦੇ ਹਾਂ ਚਾਣਕਿਆ ਦਾ ਸਾਮ ਦਾਮ ਦੰਡ ਭੇਦ, ਸਾਮ ਦਾ ਮਤਲਬ ਹੀ ਹੁੰਦਾ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਸੋ ਝੁਕਣਾ ਤਾਂ ਬ੍ਰਾਹਮਣ ਦੇ ਉਹਦੇ ਜੀਨ ਦੇ ਵਿੱਚ ਹੈ। ਔਰ ਫਿਰ ਜਦੋਂ ਇੱਕ ਵਾਰੀ ਤਾਕਤ ਆ ਗਈ, ਜਿਵੇਂ 19ਵੀਂ ਸਦੀ ਦੇ ਅਖੀਰ 'ਚ ਕਿਸੇ ਗੋਰੇ ਨੇ ਕਿਹਾ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਇਹਨਾਂ ਦਾ ਐਨਾਲਿਸਿਸ ਦਿੱਤਾ ਸੀ ਬ੍ਰਾਹਮਣਵਾਦੀਆਂ ਦਾ ਕਿ ਜਾਂ ਤੁਹਾਡੀ ਸ਼ਾਹ ਰਗ ਨੂੰ ਪੈਣਗੇ ਤੇ ਜਾਂ ਤੁਹਾਡੇ ਪੈਰੀਂ ਪੈ ਜਾਣਗੇ। ਸੋ ਇਹ ਪੈਰੀਂ ਪੈਣਾ ਤਾਂ ਇਹਨਾਂ ਦਾ ਪਹਿਲਾ ਮੰਤਰ ਹੈ। ਜੀ ਰਿੰਕੂ ਚਾਲਸਾਨ ਲਿਖਦੇ ਨੇ, ਕਹਿੰਦੇ ਨੇ ਕਿ ਆਲ ਮੇਜਰ ਪਾਰਟੀਜ਼ ਇਨ ਇੰਡੀਆ ਹੈਵ ਮੋਰ ਵੋਟਿੰਗ ਮਸ਼ੀਨਸ ਦੈਨ ਇਲੈਕਸ਼ਨ ਕਮਿਸ਼ਨ, no one wants to investigate। ਤੁਸੀਂ ਬਹੁਤ ਸਾਰੇ ਸਾਡੇ ਅੱਜ ਪਾਕਿਸਤਾਨੀ ਭਰਾ ਆਏ ਨੇ, ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿੱਤਾ ਹੈ। ਖਵਾਰ ਤਰਾਰ ਨੇ, ਨਿਰਮਲਜੀਤ ਖਟਰਾ ਲਿਖਦੇ ਨੇ, ਮਹਿੰਦਰ ਕੌਰ, ਮੁਹੰਮਦ ਆਸਿਮ, ਗੁਰਜੰਟ ਸਿੰਘ, ਕਮਲਜੀਤ ਸਿੰਘ, ਯੂਸਫ ਅਲੀ ਖਾਨ, ਅਬਦੁਲ ਰਹਿਮਾਨ ਸੰਧੂ, ਨਵੀਦ ਹਾਸ਼ਮ, ਦਲਜੀਤ ਸਿੰਘ, ਰਸ਼ੀਦ ਖਾਨ, ਹਰਚਰਨ ਸਿੰਘ, ਸੰਧੂ ਸੰਧੂ ਸੰਧੂ, ਤਿੰਨ ਸੰਧੂ ਇਕੱਠੇ ਨੇ, ਜਾਨ ਮੁਹੰਮਦ ਮਲਿਕ, ਮੋਂਟੀ ਸਿੰਘ, नंद कुमार, उन्होंने भी थम्स अप दिता है, और फैज़ अहमद, और हुण तुसीं रिंकू चाल पढ़ो। रिंकू चाल कहंदे ने कि मैनूं ये हुंदा है कि भी ये जदों साडे पाकिस्तानी वीर भैणां नाल जुड़दे ने कि भाई एटलीस्ट एक जिहड़ा सुनेहा है वो कन्वे भी हो रहा है जिहड़े उत्थे मैटर करदे ने। जी नो ओके ठीक है डॉक्टर साहब। रिंकू चाल सन लिखदे ने, कहंदे ऑल मेजर पार्टीज इन इंडिया हैव मोर वोटिंग machines than election commission, no one wants to investigate that scam seriously, every voting in India is fixed from uppermost level to the lowest level, democracy is just to show to world। जी ਅੱਗੇ ਵੀ ਹੈਗੇ ਸਾਡੇ ਕੋਲ ਮੈਸੇਜ ਦੂਸਰੇ ਸੈਗਮੈਂਟ ਤੇ ਵੀ, ਉਹ ਵੀ ਅਸੀਂ ਲੈ ਲੈਂਦੇ ਹਾਂ। ਓਕੇ ਹਾਂ ਜੀ, ਮਠਾਰੂ ਸਾਹਿਬ ਸਾਨੂੰ ਫਿਰ ਦੁਬਾਰਾ ਲਿਖਦੇ ਨੇ, ਕਹਿੰਦੇ ਕਿ ਇੰਡੀਆ 'ਚ ਪੋਲੀਟੀਕਲ ਸੈਂਸ ਔਰ ਆਈ ਡੋਂਟ ਨੋ ਸੈਂਸ ਸਾਫ ਹੈ, ਬ੍ਰਾਹਮਣਵਾਦ ਮਨੋਵਿਗਿਆਨ ਦਾ ਭਰਮ ਵਿੱਚ ਪ੍ਰਚਾਰ, ਸਾਧਨਾ 'ਚ ਨਾਟਕ ਤੇ ਫਿਲਮਾਂ ਦਾ ਯੋਗਦਾਨ ਵਰਤ ਕੇ ਕਾਮਯਾਬੀ ਦਾ ਹਥਿਆਰ ਹੈ, ਪਰ ਜੋ ਸੁਚੇਤ ਹੁੰਦੇ ਹਨ ਉਹ ਸਾਫ਼ ਦੇਖ ਸਕਦੇ ਨੇ ਇਹਨਾਂ ਦੀ ਬੇਈਮਾਨੀ। ਦੇਖੋ ਕੱਲ ਅਸੀਂ ਜਿਵੇਂ ਡਿਸਕਸ ਕੀਤਾ ਸੀ ਕਿ ਜਿਹੜਾ ਕਿਵੇਂ ਮੀਡੀਆ ਨੂੰ ਇਸਤੇਮਾਲ ਕਰਦੇ ਨੇ, ਔਰ ਜਿਹੜੀ ਦੋਨੋਂ ਹੀ ਰਾ ਔਰ ISI ਚੀਫ ਦੀ ਲਿਖੀ ਕਿਤਾਬ ਹੈ ਉਹਦੇ 'ਚ ਉਹਨਾਂ ਨੇ ਮੰਨਿਆ
कि भी किवें मिलियंस जिहड़े ने वो फीड करते हैं TV चैनल्स नूं, और उहदे च वर्ड उन्होंने इस्तेमाल किया सी साइकोलॉजिकल वारफेयर, कि मनोविग्यानक जिहड़ी लड़ाई वो लड़ते हैं। और वो सारे जिहड़े उन्हां दे ड्रामे ने, नाटक ने, फिल्मां ने, वो इस किस्म दियां ही ने, वो जिहदे च कि वो उस नफरत नूं और किवें सिख करैक्टर नूं यूज़ करते हैं। हुण जिवें अज ही डॉक्टर चीमा नाल मेरी इंग्लैंड गल हो रही सी, तो वो कहणगे किते वो गए तो सारा गढ़ी डे मना रहे सी कि की है कि वो कहंदा जी उन्हें मैं उत्थे कहा कि भी ये तुसी किहड़ा भारत सी उदों जां दूजा, जे तुसी कोई कीता है सिखां ने, सिखां नूं जिहड़ा क्रेडिट दिओ, जे मुसलमानां ने, पाकिस्तानी पंजाब वालियां ने कीता है उस पीरियड उन्हां नूं दिओ किहड़ा। पर वो हर चीज़ नूं जिहड़ा इस वेले महाराजा रणजीत सिंह नूं भी बिल्डर ऑफ मॉडर्न इंडिया बना रहे हैं, हरी सिंह नलूए नूं भी उस खाते च पा रहे हैं, बंदा सिंह बहादुर नूं तो पहलां ही विरागी बनाया होया है। सो ये सारा ही जिहड़ा साइकोलॉजिकल वारफेयर है, इहदे लई वो मीडिया नूं इस्तेमाल कर रहे हैं। पर अनफॉर्चुनेटली साडा वड्डा हिस्सा ना मीडिया की अहमियत नूं समझदा है, ते जो जिस चों असीं गुजर रहे हैं TV 84 ईवन फाइनैशियल क्रंच चों, ਜਦੋਂ मैं ये गॉड फॉरबिड है मैनूं कहना ना पे गल, पर जिस डायरैक्शन च असीं हैड कर रहे हैं, जे असीं लगातार इहनूं ना रख सके फिर सारिਆਂ ਨੂੰ याद लाएगा कि ਉਹ ਇਹ ਤਾਂ ਇੱਕੋ ਇੱਕ ਸਾਡੇ ਕੋਲ ਮੀਡੀਆ ਸੀ ਜਿਹੜਾ ਉਹਨਾਂ ਦੇ ਹਰ ਹਥਿਆਰ ਨੂੰ ਜਵਾਬ ਦਿੰਦਾ ਸੀ। ਜੀ ਡਾਕਟਰ ਸਾਹਿਬ, ਨੋ ਡਾਊਟ। ਫਿਰ ਦੁਬਾਰਾ ਸਾਨੂੰ ਮਨਜੀਤ ਸਿੰਘ ਮਠਾਰੂ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਪਾਕਿਸਤਾਨ ਦੀ ਪੋਲੀਟੀਕਲ ਹਲਚਲ ਨੂੰ ਸਮਝਦੇ ਹੋ। ਵੈਰੀ ਗੁੱਡ ਸਰ। ਅੱਗੋਂ ਵਿਕਾਸ ਅਲੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਪਾਕਿਸਤਾਨੀਜ਼ ਆਰ ਆਲ ਲਵਿੰਗ ਪਰਸਨਸ। ਆਫ ਕੋਰਸ ਜੀ, ਨੋ ਡਾਊਟ। ਅੱਗੋਂ ਫਿਰ ਰਿੰਕੂ ਚਾਲ ਸਾਨੂੰ ਲਿਖਦੇ ਨੇ, ਕਹਿੰਦੇ ਨੇ ਡੈਮੋਕ੍ਰੇਸੀ ਇਜ਼ ਜਸਟ ਏ ਸ਼ੋ ਇਨ ਇੰਡੀਆ, ਇਟਸ ਅ ਹਿੰਦੂ ਨੇਸ਼ਨ, ਡੈਕਲੇਰੇਸ਼ਨ ਇਜ਼ ਲੈਫਟ। ਆਲਮੋਸਟ ਪਹੁੰਚ ਗਏ ਨੇ ਡੈਕਲੇਰੇਸ਼ਨ ਦੇ ਨੇੜੇ ਵੀ। ਹੁਣ ਤਾਂ ਜਿਵੇਂ ਸੁਬਰਾਮਨੀਅਮ ਸਵਾਮੀ ਜਿਹੜਾ ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿੰਦਾ ਹੈ ਕਿ ਬਈ ਹਰ ਇੱਕ ਦਾ ਹੀ, ਸਾਰਿਆਂ ਦਾ ਜੀਨ ਹੀ ਹਿੰਦੂ ਨੇ। ਹੁਣ ਸਿਰਫ ਉਹਨਾਂ ਨੇ ਡਿਕਲੇਅਰ ਹੀ ਕਰਨਾ ਹੈ, ਉਹ 2019 ਤੋਂ ਬਾਅਦ ਕਰ ਦੇਣਗੇ ਕਨਸਟੀਟਿਊਸ਼ਨ। ਜੀ, ਵਿਕਾਸ ਅਲੀ ਵੀ ਕਹਿੰਦੇ ਨੇ ਕਿ ਇਸਲਾਮ ਇਜ਼ ਅ ਰਿਲੀਜੀਅਸ ਆਫ ਟੋਲਰੈਂਸ, ਰਿਲੀਜਨ ਆਫ ਟੋਲਰੈਂਸ। ਚਲੋ ਮੇਰਾ ਖਿਆਲ ਹੈ ਵੀ ਆਪਾਂ ਹੁਣ ਘੜੀ ਵੱਲ ਮੈਂ ਦੇਖ ਰਿਹਾ ਜੀ। ਹੁਣ ਤੁਸੀਂ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕਰਨਾ। ਹਾਂਜੀ, ਆਸਾ ਮੁਹੱਲਾ ਚੌਥਾ, ਚੌਥੇ ਪਾਤਸ਼ਾਹ ਦਾ ਸ਼ਬਦ ਅਸੀਂ ਅੱਜ ਦੇ ਵਿਚਾਰ ਲਈ ਚੁਣਿਆ। मेरा मन तन प्रेम नाम आधार, नाम जपी नामों सुख सार, नाम जपो मेरे साजन सैना, नाम बिना मैं अवर न कोई, वड्डा भाग गुरमुख हर लैना रहाओ। सो ज़ाहिर है रहाओ दी तुक केंद्री नुकता है, उसका नैक्टर है फुल दा, और इस दे विच सुनिया नाम जपो मेरे साजन सैना। साजन सैना सज्जणों मित्रों, हे मेरे प्यारिओ, मेरे प्यारे दोस्तों, सज्जणों, मित्रों, उस वाहिगुरू नूं जिसने पैदा किया है सारी मखलूक नूं, खलकत नूं, जिहड़ा राज़क है, पालक है, उसनूं याद करो, क्योंकि उसकी याद दे नाल नाम बिना मैं अवर न, उस तो बिना कोई जीवन की हकीकत नहीं है। वड्डा भाग गुरमुख हर लैना, ये वड्डे भाग होंदे ने ਜਦੋਂ कि रब अपने गल नाल ला के अपनी याद दिंदा है, अपना प्यारा बनांदा है। और मेरा मन तन प्रेम नाम आधार, ये बिगनिंग सी कि मेरे मन ते तन दे अंदर उस वाहिगुरू दे प्रेम और नाम दा ही आधार है, उस दा ही बेस है। नाम जपी नामो सुख सार, क्योंकि इस चों ही सारा सुख कंफर्ट निकलदा है। और मैं सिर्फ ते सिर्फ नाम जपदा, नाम बिना नहीं जीविया जाए, वड्डा भाग गुरमुख हर पाए, कि जिंदगी नाम तो बिना कोई अर्थ नहीं रखती। और मैं ये वड्डे भागां दे नाल गुरमुख की संगत मिली, जिसने मैनू वाहिगुरू दे रस्ते ते तोरिया, वाहिगुरू नाल जोड़िया। नामहीन कालख मुख माया, नाम बिना त्रिग त्रिग जीवाया। त्रिग कहते फटकार, जिन्होंने असीं फिटे मूँह कहते कि भाई जे असीं नामहीन आ, उसकी याद तो बिना तो समझो असीं उस कलंक नूं अपने ते लाया होया, जिहड़ा माया दा कलंक है। और नाम तो बिना जीवन जिहड़ा उसनूं बार बार गुरु साहब ने फटकारिया कि फटकार है उस जीवन नूं जिस दे विच रब दी याद नहीं है। वड्डा वड्डा हर भाग कर पाया, नानक गुरमुख नाम दिवाया, कि ये चंगी किस्मत दे नाल वो वड्डा वाहिगुरू जिहड़ा सब तो ਜਿਹੜਾ ਵੱਡਾ ਹੈ, ਸਭ ਤੋਂ ਉੱਚਾ ਹੈ, ਇਹ ਗੁਰਮੁਖ ਦੀ ਸੰਗਤ ਦੇ ਨਾਲ ਜਿਹੜਾ ਇਸ ਦੇ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾਂਦਾ ਹੈ, ਉਸ ਦਾ ਨਾਮ ਮਿਲਦਾ ਹੈ। ਔਰ ਇਹ ਵੱਡੇ ਭਾਗਾਂ ਦੀ ਗੱਲ ਹੈ। ਔਰ ਜਿਵੇਂ ਰਹਾਉ ਦੀ ਤੁਕਤ ਸੀ ਕਿ ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡਾ ਭਾਗ ਗੁਰਮੁਖ ਹਰ ਲੈਣਾ, ਮੇਰੇ ਲਈ ਨਾਮ ਤੋਂ ਬਿਨਾ ਹੋਰ ਕੋਈ ਨਹੀਂ ਹੈ। ਔਰ ਇਹੀ
ਪਾਠ ਜਦੋਂ ਅਸੀਂ ਰਹਿਰਾਸ ਪੜ੍ਹਦੇ ਜੀ ਤੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਕਿ ਮੈਂ ਜੇ ਉਸ ਦੀ ਯਾਦ ਕਰਦਾ ਉਸ ਨੂੰ ਕਹਿੰਦਾ ਨਾਮ ਜਪਦਾ ਤੇ ਜਿਉਂਦਾ, ਜਦੋਂ ਭੁੱਲ ਜਾਂਦਾ ਤੇ ਮਾਨੋ ਮੇਰੀ ਮੌਤ ਹੈ। ਹੇ ਮੇਰੀ ਮਾਂ ਮੈਨੂੰ ਉਹ ਪਿਆਰਾ ਵਾਹਿਗੁਰੂ ਕਿਉਂ ਵਿਸਰੇ। ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤਾਂ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਨ ਆਗਿਆ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।